ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 29 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬਿਸਲਾ ਪਰਿਵਾਰ ਫਰੈਸਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ। ਸਰੋਤਿਓ, ਅੱਜ ਜਿਸ ਤਰ੍ਹਾਂ ਸਵੇਰੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਸੀ, ਉਸ ਟਾਈਮ ਦੇ ਉੱਤੇ ਕੈਨੇਡਾ ਦੀ ਜਿਹੜੀ ਪਬਲਿਕ ਸੇਫਟੀ ਹੀਅਰਿੰਗ ਆ, ਉੱਥੇ ਦੀ ਜੋ ਕੈਬਨਿਟ ਮਿਨਿਸਟਰਸ ਦੀ ਤੇ ਹੋਰ ਜਿਹੜੇ ਗਵਰਨਮੈਂਟ ਦੇ ਆਫੀਸ਼ੀਅਲਸ ਆ, ਉਹਨਾਂ ਦੀ ਚੱਲ ਰਹੀ ਸੀ ਪੁੱਛਗਿੱਛ। ਤੇ ਹੁਣ ਐਸੋਸੀਏਟਡ ਪ੍ਰੈਸ ਤੇ ਇਸ ਤੋਂ ਬਿਨਾਂ ਨਿਊਜ਼ ਵੀਕ ਮੈਗਜ਼ੀਨ ਇਹ ਰਿਪੋਰਟ ਕਰ ਰਿਹਾ ਵੀ ਕੈਨੇਡਾ ਵਾਲਿਆਂ ਨੇ ਅਲੈਜ ਕੀਤਾ ਆ ਵੀ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਸੈਪਰੇਟਿਸਟ ਸੀ ਉਹਨਾਂ ਨੂੰ ਟਾਰਗੇਟ ਕਰਨ ਦੇ ਵਿੱਚ ਸਿੱਧਾ ਇਨਵੋਲਵ ਸੀ। ਇਹ ਕੈਨੇਡਾ ਦੀ ਗਵਰਨਮੈਂਟ ਨੇ ਅੱਜ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਉੱਤੇ, ਜੋ ਕਿ ਕਹਿੰਦੇ ਹਿੰਦੂ ਨੈਸ਼ਨਲਿਸਟ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਰਾਈਟ ਹੈਂਡ ਮੈਨ ਆ, ਉਹੀ ਜ਼ਿੰਮੇਵਾਰ ਹੈਗਾ ਜਿਹੜੇ ਸਿੱਖਾਂ ਨੂੰ ਕੈਨੇਡਾ ਦੀ ਧਰਤੀ ਦੇ ਉੱਤੇ ਟਾਰਗੇਟ ਕੀਤਾ ਗਿਆ। ਇੰਡੀਆ ਦੀ ਸਰਕਾਰ ਵਾਰ-ਵਾਰ ਡਿਸਮਿਸ ਕਰਦੀ ਰਹੀ ਆ ਵੀ ਜੀ ਇਹ ਬੇਸਲੈਸ ਹੈਗੇ ਆ, ਕਿਸੇ ਤਰ੍ਹਾਂ ਦਾ ਸਾਡਾ ਹੱਥ ਨਹੀਂ ਹੈਗਾ। ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਇਹ ਰਿਪੋਰਟ ਕੀਤਾ ਸੀ ਕਿ ਕੈਨੇਡੀਅਨ ਆਫੀਸ਼ੀਅਲਸ ਨੇ ਸ਼ਾਹ ਦਾ ਨਾਮ ਲਿਆ ਹੈਗਾ ਇਸ ਵਾਇਲੈਂਸ ਤੇ ਇੰਟੀਮੀਡੇਸ਼ਨ ਦੇ, ਜੋ ਕਿ ਸਿੱਖਾਂ ਨੂੰ ਟਾਰਗੇਟ ਕਰਦੀ ਹੈਗੀ ਆ। ਕੈਨੇਡਾ ਦੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਨੇ ਪਾਰਲੀਮੈਂਟਰੀ ਪੈਨਲ, ਜੋ ਅੱਜ ਸਵੇਰੇ ਕਾਫੀ 3-4 ਘੰਟੇ ਉਹਨਾਂ ਦੀ ਹੀਅਰਿੰਗ ਚੱਲੀ ਹੈਗੀ ਆ, ਕਿਉਂਕਿ ਉਸ ਟਾਈਮ ਆਪਾਂ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਨਹੀਂ ਕਰ ਸਕੇ, ਆਪਾਂ ਖੁਦ ਵੀ ਸੁਣਦੇ ਸੀ। ਉਹਦੇ ਵਿੱਚ ਉਹਨਾਂ ਨੇ ਸਿੱਧਾ ਕਿਹਾ ਆ ਵੀ ਮੈਨੂੰ ਜਰਨਲਿਸਟ ਨੇ ਕਾਲ ਕੀਤਾ ਸੀ ਵਾਸ਼ਿੰਗਟਨ ਪੋਸਟ ਦੇ ਨੇ, ਉਹਨੂੰ ਮੈਂ ਕਨਫਰਮ ਕੀਤਾ ਆ ਵੀ ਹਾਂ ਬਿਲਕੁਲ ਕੈਨੇਡਾ ਦਾ ਜਿਹੜਾ ਇੰਡੀਆ ਦਾ ਹੋਮ ਮਿਨਿਸਟਰ ਆ ਅਮਿਤ ਸ਼ਾਹ, ਉਹ ਇਸ ਸਾਰੇ ਕਾਸੇ ਦੇ ਵਿੱਚ ਇਨਵੋਲਵ ਹੈਗਾ ਆ। US ਨਿਊਜ਼ ਦੇ ਮੁਤਾਬਕ ਤੇ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਜੋ ਭਾਰਤ ਸਰਕਾਰ ਆ, ਉਹ ਬਾਹਰ ਜੋ ਇੰਡੀਆ ਦੇ ਸਿੱਖ ਆ, ਜਿਹੜੇ ਕੈਨੇਡਾ ਵਿੱਚ ਰਹਿੰਦੇ ਸਿੱਖ ਆ ਜਾਂ ਅਮਰੀਕਾ ਵਿੱਚ ਰਹਿੰਦੇ ਆ ਜਾਂ ਯੂਰਪ ਵਿੱਚ ਰਹਿੰਦੇ ਆ, ਉਹ ਜਿਹੜੇ ਉਹਨਾਂ ਨੂੰ ਟੈਰਰਿਸਟ ਸਮਝਦੀ ਹੈਗੀ ਆ। ਜੇ ਉਹਨਾਂ ਦੇ ਵਿਊ ਪੁਆਇੰਟ ਇਹ ਹੈਗੇ ਵੀ ਸਾਡਾ ਅਲੱਗ ਮੁਲਕ ਚਾਹੀਦਾ ਹੈਗਾ, ਪਰ ਇੱਕ ਹੋਮ ਮਿਨਿਸਟਰ ਦਾ ਸਿੱਧਾ ਜਿਹੜਾ ਹੱਥ ਹੋਣਾ ਭਾਰਤ ਦੇ ਦਾ, ਇਹ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਚੇਂਜਸ ਲਿਆਊਗਾ। ਇਹ ਅੱਜ ਇੱਕ ਬਹੁਤ ਵੱਡਾ ਜਿਹੜਾ ਧਮਾਕਾ ਆ ਉਹ ਕੈਨੇਡਾ ਦੀ ਸਰਕਾਰ ਨੇ ਕੀਤਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇਸੇ ਮਹੀਨੇ ਦੇ ਮੱਧ ਦੇ ਵਿੱਚ ਕੈਨੇਡਾ ਦੇ ਦੁਆਰਾ ਜਿਹੜੇ ਭਾਰਤੀ ਡਿਪਲੋਮੈਟ ਆ, ਸਫਾਰਤਖਾਨੇ ਆ, ਜਿਹੜਾ ਹਾਈ ਕਮਿਸ਼ਨਰ ਆ, ਉਹਨਾਂ ਨੂੰ ਇੱਥੋਂ ਤੋੜ ਦਿੱਤਾ ਗਿਆ ਸੀ ਇਹਨਾਂ ਹੀ ਕਥਿਤ ਦੋਸ਼ਾਂ ਦੇ ਅਧੀਨ ਵੀ ਇਹਨਾਂ ਦੇ ਦੁਆਰਾ ਜਿਹੜੇ ਸਿੱਖਾਂ ਦੀ ਜਸੂਸੀ ਕਰਵਾਈ ਜਾ ਰਹੀ ਆ ਤੇ ਗੈਂਗਸਟਰਸ ਦੇ ਨਾਲ ਮਿਲ ਕੇ ਇਹਨਾਂ ਨੂੰ ਇੰਟੀਮੀਡੇਟ ਕੀਤਾ ਜਾ ਰਿਹਾ ਤੇ ਮਾਰਨ ਦਾ ਜਿਹੜਾ ਸਿਲਸਿਲਾ ਉਹ ਚੱਲ ਰਿਹਾ ਆ। ਸੋ ਕਿਤੇ ਨਾ ਕਿਤੇ ਜਿਹੜੇ ਭਾਰਤ ਦੇ ਸਫਾਰਤਖਾਨੇ ਆ, ਕੌਂਸੂਲੇਟਸ ਆ, ਉਹ ਜਸੂਸੀ ਦੇ ਅੱਡੇ ਇੱਕ ਹਿਸਾਬ ਦੇ ਨਾਲ ਬਣੇ ਆ ਤੇ ਤਾਰ ਦੇਖੋ ਸਿੱਧੀ ਜਾ ਕੇ ਮੋਦੀ ਦੇ ਜਿਹੜੇ ਰਾਈਟ ਹੈਂਡ ਮੈਨ ਆ ਅਮਿਤ ਸ਼ਾਹ ਦੇ ਨਾਲ ਜੁੜੀ ਆ। ਅਮਿਤ ਸ਼ਾਹ, ਜਿਸ ਨੂੰ ਤੜੀਪਾਰ ਵੀ ਆਖ ਦਿੱਤਾ ਜਾਂਦਾ ਆ, ਇਹ ਗੁਜਰਾਤ ਦੇ ਵਿੱਚ ਅੰਦਰ ਵੀ ਰਹਿ ਕੇ ਆਇਆ ਸੀ। ਗੋਧਰਾ ਜਿਹੜਾ ਕਾਂਡ ਹੋਇਆ ਸੀ ਉਸ ਦੇ ਵਿੱਚ ਮੋਦੀ ਤੇ ਸ਼ਾਹ ਤਾਂ ਦੋਨਾਂ ਦਾ ਹੀ ਨਾਮ ਆਉਂਦਾ ਰਿਹਾ। ਜਿਹੜੇ ਕੋਈ ਵੀ ਉਹਨਾਂ ਦੇ ਉਲਟ ਬੋਲੇ, ਆਈਦਰ ਉਹ ਅੰਦਰ ਨੇ ਜਾਂ ਫਿਰ ਉਹਨਾਂ ਦੀ ਮੌਤਾਂ ਵੀ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਹੈਗੀਆਂ ਆ। ਸੋ
ਇੰਡੀਆ ਦੇ ਟੌਪ ਦੇ ਮਿਨਿਸਟਰ ਦੇ ਦੁਆਰਾ ਇਸ ਨੂੰ ਅਧਿਕਾਰਤ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਇਹਨਾਂ ਪਲਾਟਸ ਨੂੰ ਮਨਜ਼ੂਰੀ ਦੇਣੀ, ਇਹ ਕੈਨੇਡੀਅਨ ਅਧਿਕਾਰੀ ਦਾ ਇਹ ਬਿਆਨ ਬਹੁਤ ਵੱਡਾ ਇੱਕ ਬਿਆਨ ਆ, ਬਹੁਤ ਵੱਡਾ ਇਸ ਦੇ ਵਿੱਚ ਦਾਅਵਾ ਵਾ। ਕੋਈ ਵੀ ਇੱਦਾਂ ਮੁਲਕ ਇਸ ਤਰੀਕੇ ਦੇ ਨਾਲ ਕੈਨੇਡਾ ਵਰਗਾ ਖਾਸ ਕਰਕੇ ਇੱਦਾਂ ਦੀ ਬਚਕਾਨੀ ਗੱਲ ਨਹੀਂ ਕਰ ਸਕਦਾ ਬਗੈਰ ਕਿਸੇ ਸਬੂਤ ਤੋਂ। ਜਦ ਇਹ ਸਾਰਾ ਮਾਮਲਾ ਉੱਠਿਆ ਸੀ ਉਦੋਂ ਇਹ ਗੱਲ ਉਠਾਈ ਗਈ ਬਈ ਇਹਨਾਂ ਦੇ ਕੋਲ ਸਿਰਫ ਇੰਟੈਲੀਜੈਂਸ ਸੀ, ਸਬੂਤਾਂ ਤੋਂ ਬਗੈਰ ਹੀ ਇਹਨਾਂ ਨੇ ਕੈਨੇਡਾ ਨੇ ਐਡਾ ਵੱਡਾ ਕਦਮ ਚੁੱਕ ਦਿੱਤਾ। ਪਰ ਉਸ ਤੋਂ ਬਾਅਦ ਚ RCMP ਦੇ ਦੁਆਰਾ ਇਸ ਚੀਜ਼ ਨੂੰ ਬਾਰ-ਬਾਰ ਪੁਸ਼ਟੀ ਕੀਤੀ ਗਈ ਵੀ ਇਕੱਲੇ ਸਾਡੇ ਕੋਲ ਇੰਟੈਲੀਜੈਂਸ ਹੀ ਨਹੀਂ ਬਲਕਿ ਸਬੂਤ ਵੀ ਮੌਜੂਦ ਨੇ ਵੀ ਇਹਨਾਂ ਨੇ ਹੀ ਇਸ ਕਾਂਡ ਨੂੰ ਅੰਜਾਮ ਦਿੱਤਾ ਹੈਗਾ ਆ। 4 ਜਣੇ ਆਲਰੇਡੀ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਮਾਮਲੇ ਦੇ ਵਿੱਚ ਅੰਦਰ ਨੇ। ਇੱਧਰ ਅਮਰੀਕਾ ਦੇ ਵਿੱਚ ਨਿਖਿਲ ਗੁਪਤਾ ਦੇ ਨਾਲ ਹੁਣ ਆਪਣੇ ਸਾਹਮਣੇ ਜਿਹੜਾ ਯਾਦਵ ਸੀ ਉਸ ਦੀ ਵੀ ਜਿਹੜੀ ਚਾਰਜ ਸ਼ੀਟ ਉਲਟ ਜਿਹੜੀ ਉਹ ਦਾਖਲ ਹੋਈ ਹੈਗੀ ਆ। ਨਿਖਿਲ ਗੁਪਤਾ ਦਾ ਤਾਂ ਵਕੀਲ ਵੀ ਭੱਜ ਗਿਆ, ਉਹਨੇ ਚਿੱਠੀ ਜਿਹੜੀ ਉਹ ਪੇਸ਼ ਕੀਤੀ ਸੀ ਵੀ ਇਹਨਾਂ ਦੇ ਕੋਲੋਂ ਸਾਨੂੰ ਕੋਈ ਪੈਸੇ ਨਹੀਂ ਮਿਲ ਰਹੇ, ਸੋ ਮੈਂ ਹੁਣ ਉਸ ਦਾ ਵਕੀਲ ਨਹੀਂ ਜਿਹੜਾ ਉਹ ਰਹੂੰਗਾ। ਸੋ ਲੱਗਦਾ ਹੈ ਵੀ ਭਾਰਤ ਨੇ ਨਿਖਿਲ ਗੁਪਤਾ ਨੂੰ ਲਮਕਣ ਦੇ ਲਈ ਜਾਂ ਮਰਨ ਦੇ ਲਈ ਇੱਕ ਹਿਸਾਬ ਦੇ ਨਾਲ ਛੱਡ ਦਿੱਤਾ ਹੈਗਾ। ਭਾਰਤ ਦਾ ਪਹਿਲੀ ਵਾਰੀ ਨਹੀਂ, ਕਈ ਵਾਰ ਉਹਨਾਂ ਨੇ ਇਦਾਂ ਹੀ ਲੋਕਾਂ ਨੂੰ ਵਰਤ ਕੇ ਜਿਹੜਾ ਉਹ ਸੁੱਟਿਆ। ਬਹੁਤ ਸਾਰੇ ਜਿਹੜੇ ਲੋਕ ਇਸ ਮੌਕੇ ਜਿਨ੍ਹਾਂ ਨੂੰ ਲੱਗ ਰਿਹਾ ਵੀ ਉਹ ਭਾਰਤ ਦੇ ਨਾਲ ਮਿਲ ਕੇ ਚੱਲ ਰਹੇ ਆ, ਉਹ ਅਜਿਹੇ ਨਿਖਿਲ ਗੁਪਤਿਆਂ ਤੋਂ ਉਦਾਹਰਨ ਲਾ ਲੈਣ। ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਸਰਬਜੀਤ ਸੀ, ਉਹਨਾਂ ਵਰਗਿਆਂ ਤੋਂ ਉਦਾਹਰਨ ਜਿਹੜੀ ਉਹ ਲੈ ਲੈਣ ਵੀ ਇਹਨਾਂ ਨੇ ਵਰਤ ਕੇ ਤੁਹਾਨੂੰ ਇਵੈਂਚੁਅਲੀ ਸੁੱਟਣਾ ਹੀ ਹੈਗਾ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 1 ਸਾਲ ਪਹਿਲਾਂ ਐਗਜ਼ੈਕਟਲੀ ਇਹ ਕਿਹਾ ਸੀ ਕਿ ਕੈਨੇਡਾ ਦੇ ਕੋਲ ਕ੍ਰੈਡੀਬਲ ਐਵੀਡੈਂਸ ਹੈਗਾ ਕਿ ਏਜੰਟਸ ਆਫ ਇੰਡੀਅਨ ਗਵਰਨਮੈਂਟ ਵਰ ਇਨਵੋਲਵਡ ਇਨ ਦਾ ਮਰਡਰ ਆਫ ਕੈਨੇਡੀਅਨ ਹਰਦੀਪ ਸਿੰਘ ਨਿੱਜਰ ਇਨ ਬ੍ਰਿਟਿਸ਼ ਕੋਲੰਬੀਆ। ਇਹ ਜੂਨ ਮਹੀਨੇ 'ਚ ਉਹਨਾਂ ਨੇ ਕਿਹਾ ਸੀ ਐਸੋਸੀਏਟਡ ਪ੍ਰੈਸ ਦੇ ਮੁਤਾਬਕ। ਐਸੋਸੀਏਟਡ ਪ੍ਰੈਸ ਨੇ ਕਿਹਾ ਵੀ ਅੱਜ ਜੋ ਕੈਨੇਡਾ ਦੀ ਸਰਕਾਰ ਦੀ ਜਿਹੜੀ ਹੀਅਰਿੰਗ ਚੱਲ ਰਹੀ ਸੀ ਉਹਦੇ ਵਿੱਚ ਅਮਿਤ ਸ਼ਾਹ ਦਾ ਨਾਂ ਆਇਆ ਹੀ ਆਇਆ। ਇਸ ਤੋਂ ਬਿਨਾਂ ਵਾਸ਼ਿੰਗਟਨ ਨੇ ਜਾਣੀ ਕਿ ਅਮਰੀਕਾ ਨੇ ਇੰਡੀਆ ਦਾ ਇੰਟੈਲੀਜੈਂਸ ਆਫਿਸਰ ਵਿਕਾਸ ਯਾਦਵ ਉਸ ਦਾ ਨਾਮ ਵੀ ਜਿਹੜਾ ਆ ਆਲਰੇਡੀ ਚਾਰਜ ਸ਼ੀਟ ਦੇ ਵਿੱਚ ਐਡ ਕਰ ਦਿੱਤਾ ਹੈਗਾ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੇ ਕੇਸ ਦੇ ਵਿੱਚ। FBI ਨੇ ਵਾਰਨਿੰਗ ਵੀ ਦਿੱਤੀ ਹੈਗੀ ਆ US ਰੈਜ਼ੀਡੈਂਟਸ ਨੂੰ ਫਿਰ ਕਿਸੇ ਨਾ ਕਿਸੇ ਵੇਲੇ ਅਟੈਕ ਕੀਤਾ ਜਾ ਸਕਦਾ ਹੈਗਾ। ਸੋ ਇੰਡੀਆ ਵਾਲੇ ਹਜੇ ਵੀ ਮੁੱਕਰ ਰਹੇ ਹੈਗੇ, ਪਰ ਹੁਣ ਕਲੀਅਰ ਕੱਟ ਹੋ ਗਿਆ ਦੋਨਾਂ ਮੁਲਕਾਂ ਵੱਲੋਂ ਕਿ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਸੀ ਉਹ ਜੋ ਭਾਰਤ ਦੇ ਅਗੇਂਸਟ ਬੋਲਦਾ ਜਾਂ ਭਾਰਤ ਦੇ ਵਿੱਚ ਜੋ ਧੱਕਾ ਹੁੰਦਾ ਉਹਦੇ ਅਗੇਂਸਟ ਬੋਲਦਾ, ਉਹਨਾਂ ਨੂੰ ਕਿਸ ਤਰ੍ਹਾਂ ਬਾਹਰਲੇ ਮੁਲਕਾਂ 'ਚ ਮਾਰਨ ਦੀ ਕੋਸ਼ਿਸ਼ ਕਰਦੇ ਆ। ਸੋ ਆਪਾਂ ਐਸੋਸੀਏਟਡ ਪ੍ਰੈਸ, ਨਿਊਜ਼ ਵੀਕ, ਇਹ ਸਾਰਿਆਂ 'ਚ ਅੱਜ ਬਹੁਤ ਡਿਟੇਲ 'ਚ ਖਬਰਾਂ ਆ ਰਹੀਆਂ ਕਿਉਂਕਿ ਹੀਅਰਿੰਗ 4 ਘੰਟੇ ਦੇ ਕਰੀਬ ਚੱਲੀ ਸੀ। ਬਾਕੀ ਸਵੇਰੇ ਫਿਰ ਆਪਾਂ ਸਾਂਝੀ ਕਰਾਂਗੇ ਜੇ ਕੁਝ ਹੋਰ ਅਪਡੇਟ ਹੋਈ। ਨਹੀਂ, ਹੁਣ ਇੰਡੀਆ ਵਾਲਿਆਂ ਨੇ ਉੱਧਰ ਉੱਠਣਾ ਹੈ ਤੇ ਉਹਨਾਂ ਨੇ ਤੜਫਣਾ ਹੈ ਇਸ ਬਿਆਨ ਤੋਂ ਬਾਅਦ 'ਚ। ਤਾਂ ਉੱਥੇ ਆਪਾਂ ਨੂੰ ਪਤਾ ਵੀ ਹਾਹਾਕਾਰ ਪੂਰਾ ਦਿਨ ਜਿਹੜੀ ਉੱਥੇ ਮਚਣੀ ਆ। ਸਵੇਰ ਤਾਈਂ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਹੋਰ ਬਹੁਤ ਕੁਛ ਜਿਹੜਾ ਉੱਥੇ ਨਵਾਂ ਉਹਨਾਂ ਨੇ ਚਲਾਉਣਾ ਆ, ਉਡਾਉਣਾ ਆ। ਉਹ ਸਾਰੇ ਜਣੇ ਚਲੋ ਆਪਾਂ ਦੇਖਾਂਗੇ ਕੀ ਕੁਛ ਜਿਹੜਾ ਉਹ ਕਰਦੇ। ਉਹਨਾਂ ਤੋਂ ਹੋਰ ਕੋਈ ਬਹੁਤਾ ਜਿਹੜੀ ਆ ਉਹ ਆਸ ਉਮੀਦ ਵੀ ਨਹੀਂ ਹੈਗੀ। ਉੱਥੇ ਬਹੁਤ ਸਾਰੇ ਜਿਹੜੇ ਨੈਸ਼ਨਲਿਸਟ ਆ ਉਹਨਾਂ ਨੇ ਕੈਨੇਡਾ ਨੂੰ ਵੀ ਧਮਕੀਆਂ ਦੇਣੀਆਂ, ਟਰੂਡੋ ਨੂੰ ਵੀ ਕਹਿਣਾ, ਸਿੱਖਾਂ ਨੂੰ ਵੀ, ਬੜਿਆਂ ਨੂੰ ਬਹੁਤ ਕੁਛ ਕਹਿਣਾ ਆ। ਸੋ ਸਾਰਿਆਂ ਨੂੰ ਪਰ ਇਹ ਆ ਵੀ ਸੱਚ ਦੇ ਨਾਲ ਜਿਹੜਾ ਹੁਣ ਖੜਨ ਦੀ ਜ਼ਰੂਰਤ ਆ। ਜਿਹੜੇ ਵੀ ਲੋਕ ਇਨਸਾਫ ਪਸੰਦ ਨੇ, ਜਿਹੜੀ ਉਹ ਕਹਿੰਦੇ ਆ ਵੀ ਇਸ ਤਰੀਕੇ ਦੇ ਨਾਲ ਸਾਫ਼ ਹੋਣਾ ਚਾਹੀਦਾ, ਸੱਚ ਦੇ ਨਾਲ ਖੜਨਾ ਜਿਹੜਾ ਉਹ ਚਾਹੀਦਾ ਆ, ਉੱਥੇ ਹੁਣ ਸਾਰਿਆਂ ਨੂੰ ਇਹ ਲੋੜ ਆ ਵੀ ਇਹੋ ਜਿਹੇ ਮਾਮਲੇ ਦੇ ਵਿੱਚ ਹੁਣ ਜਿਹੜਾ ਸਾਰੇ ਜਾਣੇ ਇਕੱਠੇ ਜਿਹੜੇ ਇਸ ਦੇ ਵਿੱਚ ਰਹਿਣ। ਖਾਸ ਕਰਕੇ ਸਿੱਖਾਂ ਨੂੰ ਇੱਥੇ ਹਮਲੇ ਮਾਰਨ ਦੀ ਜ਼ਰੂਰਤ ਆ। ਹੁਣ ਇਸ ਤੋਂ ਵੱਡੇ ਉਦਾਹਰਨ ਹੋਰ ਕੀ ਹੋ ਸਕਦੇ ਆ? ਚਾਹੇ ਜਿਹੜੇ ਜੈਨੋਸਾਈਡ ਦਾ ਬਿੱਲ ਆ, ਚਾਹੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ, ਜਿਹੜੇ ਅਮਰੀਕਾ 'ਚ ਬੈਠੇ ਸਿੱਖ ਨੇ ਤੇ ਇਨਸਾਫ ਪਸੰਦ ਲੋਕ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਇਸ ਨੂੰ ਪਾਸ ਕਰਾਉਣ ਦੇ ਵਿੱਚ ਹੁਣ ਪੂਰਾ ਹਮਲਾ ਮਾਰਨ ਦੀ ਜ਼ਰੂਰਤ ਹੈ। ਆਪਾਂ ਅਮਰੀਕਾ ਲਾਈਏ, ਆਪਣੇ ਮੁਲਕ 'ਚ 19 ਮਿਲੀਅਨ ਲੋਕ ਜਿਹੜੇ ਆ ਆਲਰੇਡੀ ਆਪਣੀ ਵੋਟ ਪਾ ਚੁੱਕੇ ਹੈਗੇ ਆ। ਜੇ ਹਜੇ ਵੀ ਤੁਸੀਂ ਵੋਟ ਨਹੀਂ ਪਾਈ, ਈਵਨ ਦੋ 5 ਨਵੰਬਰ ਲਾਸਟ ਡੇਟ ਆ, ਕੋਸ਼ਿਸ਼ ਕਰੋ ਪਹਿਲਾਂ ਤੋਂ ਪਹਿਲਾਂ ਜਿਹੜੀਆਂ ਵੋਟਾਂ ਉਹ ਮੇਲ ਕਰ ਦਿਓ। ਕੈਲੀਫੋਰਨੀਆ ਦੇ ਵਿੱਚ ਤਾਂ ਮੇਲ ਇਨ ਵੈਲਿਟੀ ਆ, ਸਾਰਾ ਤੁਹਾਨੂੰ ਪੋਸਟੇਜ ਵੀ ਨਹੀਂ ਲਾਣੀ ਪੈਂਦੀ, ਘਰਾਂ 'ਚ ਤੁਹਾਡੇ ਬੈਲਟ ਆਏ ਹੋ ਆ ਤੇ ਭਰ ਕੇ ਤੁਸੀਂ ਮੇਲ ਕਰ ਦੇਣੇ ਆ। 21% ਕੈਲੀਫੋਰਨੀਆ ਦੇ ਰਜਿਸਟਰਡ ਵੋਟਰਸ ਜੋ ਆ ਉਹਨਾਂ ਨੇ ਆਲਰੇਡੀ ਜਿਹੜੀ ਵੋਟ ਆ ਉਹ ਪਾ ਦਿੱਤੀ ਹੈਗੀ ਆ। ਆਈ ਵਿਟਨੈਸ ਨਿਊਜ਼ 7 ਉਹਨਾਂ ਨੇ ਇਹ ਜੋ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ
ਉਹਨਾਂ ਵੱਲੋਂ ਜਿਹੜਾ ਡਾਟਾ ਆ ਉਹ ਕਨਫਰਮ ਕੀਤਾ ਆ। 4.2 ਮਿਲੀਅਨ ਮੇਲ-ਇਨ ਵੈਲਟਸ ਆਲਰੇਡੀ ਕਾਉਂਟੀ ਰਜਿਸਟਰਾਰ ਆਫਿਸਰਸ ਨੇ ਐਕਸੈਪਟ ਕਰ ਲਏ ਹੈਗੇ ਆ। ਕੈਲੀਫੋਰਨੀਆ 'ਚ ਟੋਟਲ 22.8 ਮਿਲੀਅਨ ਰਜਿਸਟਰਡ ਵੋਟਰ ਹੈਗੇ ਆ। ਲਾਸ ਐਂਜਲਸ ਕਾਉਂਟੀ 'ਚ 13% ਰਜਿਸਟਰਡ ਵੋਟਰਸ ਨੇ ਵੋਟਾਂ ਪਾ ਦਿੱਤੀਆਂ। ਵੈਂਚਰਾ ਤੇ ਔਰੇਂਜ ਕਾਉਂਟੀ 'ਚ 22%। ਸੋ ਇੱਥੋਂ ਤੁਸੀਂ ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਜਿਹੜੀਆਂ ਵੈਂਚਰਾ ਤੇ ਔਰੇਂਜ ਕਾਉਂਟੀ ਆ ਇਹ ਰਿਪਬਲਿਕਨ ਕਾਉਂਟੀਜ਼ ਆ, ਇਹਨਾਂ 'ਚ 22% ਲੋਕ ਆਲਰੇਡੀ ਵੋਟ ਪਾ ਚੁੱਕੇ ਹੈਗੇ ਆ। ਲਾਸ ਐਂਜਲਸ ਕਾਉਂਟੀ, ਸੈਂਟਾ ਕਲਾਰਾ ਕਾਉਂਟੀ ਇਹ ਡੈਮੋਕ੍ਰੇਟ ਜਿਹੜੀਆਂ ਕਹਿ ਸਕਦੇ ਆ ਆਪਾਂ ਕਾਉਂਟੀਜ਼ ਹੈਗੀਆਂ, ਉੱਥੇ ਘੱਟ ਲੋਕਾਂ ਨੇ ਹਜੇ ਜਿਹੜੀਆਂ ਵੋਟਾਂ ਆ ਮੇਲ ਕੀਤੀਆਂ ਹੈਗੀਆਂ। ਜੀ ਹਰਜੋਤ ਸਿੰਘ ਜੀ, ਇਹ ਵੀ ਆ ਵੀ ਉੱਥੇ ਆંકੜੇ ਦੇ ਵੀ ਥੋੜਾ ਜਿਹਾ ਇਸ ਗੱਲੋਂ ਵੀ ਫਰਕ ਆ ਵੀ ਪਾਪੂਲੇਸ਼ਨ ਇਹਨਾਂ ਦੂਜਿਆਂ ਦੇ ਵਿੱਚ ਕਾਉਂਟੀਜ਼ ਦੇ ਵਿੱਚ ਜ਼ਿਆਦਾਤਰ ਜਿਹੜੇ ਹੁਣ ਤੱਕ ਨੈਸ਼ਨਲ ਆંકੜੇ ਦੇ ਉੱਤੇ ਨਜ਼ਰ ਮਾਰੀਏ ਤਾਂ ਤਕਰੀਬਨ 61 ਮਿਲੀਅਨ ਲੋਕ ਜਿੰਨੇ ਵੀ ਵੋਟਰਸ ਆ, ਰਿਪਬਲਿਕਨਸ, ਡੈਮੋਕ੍ਰੇਟਸ ਤੇ ਜਿਹੜੇ ਇੰਡੀਪੈਂਡੈਂਟ ਆ, ਉਹਨਾਂ ਨੇ ਮੇਲ ਇਨ ਜਾਂ ਅਰਲੀ ਇਨ ਪਰਸਨ ਵੋਟਸ ਨੂੰ ਰਿਕੁਐਸਟ ਕੀਤਾ ਸੀ। ਉਹਨਾਂ ਦੇ ਵਿੱਚੋਂ ਹੁਣ ਤੱਕ 50.4 ਮਿਲੀਅਨ ਲੋਕਾਂ ਨੇ ਮੇਲ ਇਨ ਤੇ ਅਰਲੀ ਇਨ ਪਰਸਨ ਵੋਟਸ ਜਿਹੜੀਆਂ ਪਾ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚੋਂ 42% ਜਿਹੜੇ ਰਜਿਸਟਰਡ ਡੈਮੋਕ੍ਰੇਟਸ, 40% ਰਿਪਬਲਿਕਨਸ ਤੇ 18% ਜਿਹੜੇ ਇੰਡੀਪੈਂਡੈਂਟ ਵੋਟਰਸ ਆ ਜਾਂ ਹੋਰ ਪਾਰਟੀ ਪ੍ਰੈਫਰੈਂਸ ਵਾਲੇ ਆ, ਉਹਨਾਂ ਨੇ ਵੋਟ ਜਿਹੜੀ ਉਹ ਪਾ ਦਿੱਤੀ ਹੈਗੀ ਆ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, ਤਕਰੀਬਨ 5 ਮਿਲੀਅਨ ਲੋਕਾਂ ਨੇ ਇਕੱਲੇ ਕੈਲੀਫੋਰਨੀਆ ਦੇ ਵਿੱਚ ਵੋਟ ਜਿਹੜੀ ਉਹ ਪਾਈ ਆ। ਓਰੇਗਨ ਜਿੱਥੇ ਘੱਟ ਲੋਕ ਰਹਿੰਦੇ ਨੇ, ਉੱਥੇ ਉਹਨਾਂ ਦੀ ਕੁੱਲ ਰਜਿਸਟਰਡ ਵੋਟਰਸ ਦੇ ਵਿੱਚੋਂ 22% ਲੋਕਾਂ ਨੇ ਅਰਲੀ ਜਿਹੜੀ ਵੋਟਿੰਗ ਆ ਉਹ ਆਲਰੇਡੀ ਕਰ ਦਿੱਤੀ ਆ। ਤੇ ਰਹੀ ਗੱਲ ਹਰਜੋਤ ਸਿੰਘ ਜੀ, ਜਿਹੜੀ ਬੈਟਲ ਗਰਾਊਂਡ ਸਟੇਟਸ ਆ ਉਹਨਾਂ ਦੇ ਵਿੱਚ, ਐਰੀਜ਼ੋਨਾ ਦੇ ਵਿੱਚ 42% ਰਿਪਬਲਿਕਨਸ ਨੇ ਅਰਲੀ ਵੋਟਿੰਗ ਕੀਤੀ ਆ, ਨਵਾਡਾ ਦੇ ਵਿੱਚ 40%, ਤੇ ਇਸੇ ਤਰੀਕੇ ਨਾਲ ਮਿਸ਼ੀਗਨ 'ਚ 48% ਡੈਮੋਕ੍ਰੇਟਾਂ ਨੇ, ਪੈਂਸਲਵੇਨੀਆ 'ਚ 59% ਡੈਮੋਕ੍ਰੇਟਸ ਨੇ, ਨਾਰਥ ਕੈਰੋਲੀਨਾ 'ਚ ਬਰਾਬਰ ਨੇ 34-33% ਦੇ ਉੱਤੇ, ਜਾਰਜੀਆ ਦੇ ਵਿੱਚ 49% ਰਿਪਬਲਿਕਨਸ ਤੇ ਡੈਮੋਕ੍ਰੇਟਸ ਨੇ, 45% ਲੋਕਾਂ ਨੇ ਜਿਹੜੀ ਵੋਟ ਪਾਈ ਹੈ। ਵਿਸਕੌਨਸਨ ਦੇ ਵਿੱਚ 41% ਜਿਹੜੇ ਇੰਡੀਪੈਂਡੈਂਟ ਵੋਟਰ ਆ ਜਾਂ ਅਦਰ ਪਾਰਟੀ ਵੋਟਰਸ ਆ, ਉਹਨਾਂ ਨੇ ਦੋਨਾਂ ਪਾਰਟੀਆਂ ਤੋਂ ਵੱਧ ਜਿਹੜੀ ਉਹ ਵੋਟ ਪਾਈ ਹੈਗੀ ਆ। ਪਿਛਲੀ ਵਾਰੀ ਵੀ 2020 ਦੀਆਂ ਇਲੈਕਸ਼ਨਾਂ ਦੇ ਨਤੀਜਿਆਂ ਦੇ ਵਿੱਚ ਜਦ ਸੇਮ ਡੇ ਵੋਟਿੰਗ ਕਾਊਂਟ ਹੋ ਗਈ ਸੀ, ਬਹੁਤ ਸਾਰੇ ਸੂਬਿਆਂ ਦੇ ਵਿੱਚ ਇਦਾਂ ਦੇ ਰੂਲ ਨੇ ਵੀ ਤੁਸੀਂ ਜਿਹੜੀਆਂ ਅਰਲੀ ਜਾਂ ਮੇਲ ਇਨ ਬੈਲਟਸ ਉਨੀ ਦੇਰ ਤੱਕ ਖੋਲ ਨਹੀਂ ਸਕਦੇ ਜਿੰਨੀ ਦੇਰ ਤੱਕ ਉਸ ਦਿਨ ਦੀਆਂ ਸਾਰੀਆਂ ਵੋਟਾਂ ਕਾਊਂਟ ਨਹੀਂ ਹੋ ਜਾਂਦੀਆਂ, ਭੁਗਤ ਨਹੀਂ ਜਿਹੜੀਆਂ ਹੋ ਜਾਂਦੀਆਂ। ਕਈ ਥਾਵਾਂ ਦੇ ਉੱਤੇ ਕੈਲੀਫੋਰਨੀਆ ਵਰਗੇ ਸੂਬਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਬੈਲਟ ਚੋਂ ਕੱਢ ਕੇ ਟੈਲੀ ਕਰਕੇ ਟੈਬੂਲੇਟ ਕਰਕੇ ਜਿਹੜਾ ਉਹ ਰੱਖ ਸਕਦੇ ਆ ਬਾਅਦ ਦੇ ਵਿੱਚ, ਜਿਨ੍ਹਾਂ ਨੂੰ ਗਿਣਨ ਦੇ ਵਿੱਚ ਆਸਾਨੀ ਹੁੰਦੀ ਆ। ਅਰਲੀ ਇਨ ਪਰਸਨ ਤੇ ਮੇਲ ਇਨ ਵੋਟਾਂ ਜਦੋਂ ਗਿਣਨ ਦੇ ਵਿੱਚ ਵਕਤ ਲੱਗਦਾ ਹੈ ਤੇ ਫਿਰ ਕਈ ਵਾਰੀ ਰਾਤ ਨੂੰ ਸੁੱਤੇ ਤੇ ਸਵੇਰ ਨੂੰ ਉੱਠਿਆਂ ਨੂੰ ਨਤੀਜੇ ਜਿਹੜੇ ਆ ਉਹ ਬਦਲੇ ਜਿਹੜੇ ਉਹ ਹੁੰਦੇ ਆ। ਇਸ ਵਾਰ ਤਾਂ ਰਿਪਬਲਿਕਨਸ ਨੇ ਵੀ ਬਹੁਤ ਜ਼ੋਰ ਲਾਇਆ ਆ, ਇੱਥੋਂ ਤੱਕ ਕਿ ਟਰੰਪ ਹੁਣੀ ਵੀ ਇਹ ਕਹਿੰਦੇ ਕਾਫੀ ਵਾਰ ਨਜ਼ਰ ਆਏ ਨੇ ਵੀ ਭਾਈ ਤੁਸੀਂ ਵੀ ਅਰਲੀ ਵੋਟਿੰਗ ਕਰਨ ਦੇ ਵਿੱਚ ਪਿੱਛੇ ਜਿਹੜਾ ਉਹ ਨਾ ਰਹਿ ਜਿਓ। ਜਿਸ ਚੀਜ਼ ਦੇ ਉੱਤੇ, ਜਿਸ ਚੀਜ਼ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਦਾਅਵੇ ਕਰਦੇ ਰਹੇ ਵੀ ਪਿਛਲੀ ਵਾਰ ਕਾਫੀ ਵੱਡਾ ਫਰਾਡ ਹੋਇਆ ਹੈ। ਕੈਲੀਫੋਰਨੀਆ ਦੇ ਗਵਰਨਰ ਨੇ $1 ਬਿਲੀਅਨ ਹੋਮਲੈਸ ਸਰਵਿਸ ਫੰਡਿੰਗ ਦੇ ਲਈ ਅਸਾਈਨ ਕੀਤਾ ਹੈਗਾ। ਕਹਿੰਦੇ ਵੀ ਇਹਦੇ ਵਿੱਚ ਅਕਾਊਂਟੇਬਿਲਿਟੀ ਰਹੂਗੀ। ਹਾਲਾਂਕਿ ਤੁਹਾਨੂੰ ਪਤਾ ਹੈ ਪਿੱਛੇ ਵੀ ਬਿਲੀਅਨਸ ਆਫ ਡਾਲਰ ਸਪੈਂਡ ਹੋ ਚੁੱਕੇ ਆ ਤੇ ਕਿੰਨੇ ਜਿਹੜੇ ਆ ਇਹਨਾਂ ਦੇ ਸਕੈਂਡਲ ਨਿਕਲ ਚੁੱਕੇ ਹੈਗੇ ਆ। 37 ਨਵੀਆਂ ਗ੍ਰਾਂਟਸ $827 ਮਿਲੀਅਨ ਦੀਆਂ ਅੱਜ ਤੱਕ ਕੈਲੀਫੋਰਨੀਆ ਦੇ ਗਵਰਨਰ ਨੇ ਦਿੱਤੀਆਂ, ਜਿਨ੍ਹਾਂ ਚੋਂ ਸੈਕਰਾਮੈਂਟੋ ਨੂੰ 53 ਮਿਲੀਅਨ ਦੇ ਕਰੀਬ, ਸਰਮਿਕੀਨ ਕਾਉਂਟੀ ਨੂੰ 14 ਮਿਲੀਅਨ ਦੇ ਕਰੀਬ ਗ੍ਰਾਂਟਸ ਦਿੱਤੀਆਂ ਗਈਆਂ ਤਾਂ ਕਿ ਜਿਹੜਾ ਹੋਮਲੈਸ ਦਾ ਕ੍ਰਾਈਸਿਸ ਆ ਉਹਦੇ ਤੇ ਕੰਟਰੋਲ ਕੀਤਾ ਜਾ ਸਕੇ। ਜੇ 2022 ਦੇ ਵਿੱਚ ਉਹਨਾਂ ਨੇ $1 ਬਿਲੀਅਨ ਦੀ ਜਿਹੜੀ ਫੰਡਿੰਗ ਹੋਣੀ ਸੀ ਉਹ ਉਸ ਟਾਈਮ ਦੇ ਉੱਤੇ ਰੋਕੀ ਵੀ ਸੀ। ਸੋ ਬਹੁਤ ਮਨੀ ਸਪੈਂਡ ਵੀ ਕੀਤਾ ਗਿਆ। ਜੁਲਾਈ ਮਹੀਨੇ ਦੇ ਵਿੱਚ ਹੋਮਲੈਸ ਸਪੈਂਡਿੰਗ ਅਕਾਊਂਟੇਬਿਲਿਟੀ ਬਿੱਲ ਉਹ ਉਹਨਾਂ ਨੇ ਵੀਟੋ ਕਰ ਦਿੱਤਾ ਸੀ। ਸੋ ਹੁਣ ਦੇਖਦੇ ਆ ਕਿੰਨੀ ਕੁ ਜਿਹੜੀ ਆ ਹੋਮਲੈਸਨੈਸ ਕੈਲੀਫੋਰਨੀਆ 'ਚ ਇਹ ਨਵੇਂ ਫੰਡਿੰਗ ਦੇ ਨਾਲ ਘਟਦੀ ਹੈਗੀ। ਰੈਂਚੋ ਪਾਲੋਸ ਵਰਦੇਜ਼ ਉਹ ਇਲਾਕਾ ਆ ਜਿਹੜਾ ਬਿਲਕੁਲ ਬੀਚ ਦੇ ਕੰਢੇ ਦੇ ਉੱਤੇ ਆ, ਕਲਿਫ ਦੇ ਉੱਤੇ ਆ, ਸਮੁੰਦਰ ਦੇ ਕੰਢੇ ਤੇ ਜ਼ਮੀਨ ਜਿਹੜੀ ਉੱਥੇ ਰੁੜ ਰਹੀ ਸੀ, ਖੁਰ ਰਹੀ ਸੀ ਤੇ ਬਹੁਤ ਸਾਰੇ ਜਿਹੜੇ ਮਹਿੰਗੇ ਮਲਟੀ ਮਿਲੀਅਨ ਡਾਲਰ ਘਰ ਆ ਉਹ ਵੀ ਉਸ ਦੀ ਲਪੇਟ ਦੇ ਵਿੱਚ ਆ ਰਹੇ ਸੀ। ਹੁਣ ਜਿਹੜੇ ਹੋਮ ਓਨਰਸ ਆ ਇਸ ਸਦਰਨ ਕੈਲੀਫੋਰਨੀਆ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਨੂੰ ਲੈਂਡਸਲਾਈਡਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਘਰਾਂ ਨੂੰ ਕਾਫੀ ਜ਼ਿਆਦਾ ਡੈਮੇਜ ਹੋਇਆ ਆ, ਬਿਜਲੀ ਪਾਣੀ ਜਿਹੜਾ ਉਹਨਾਂ ਦਾ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਸੀ। ਕਹਿੰਦੇ ਵੀ 42 ਮਿਲੀਅਨ ਵੋਲੰਟਰੀ ਬਾਈ ਆਊਟ ਪ੍ਰੋਗਰਾਮ ਦੇ ਲਈ ਉਹ ਹੁਣ ਐਲੀਜੀਬਲ
ਹੋ ਰਹੇ ਨੇ। ਸਟੇਟ ਤੇ ਫੈਡਰਲ ਅਧਿਕਾਰੀਆਂ ਦੇ ਦੁਆਰਾ ਇਹ ਜਿਹੜਾ ਪ੍ਰੋਗਰਾਮ ਲਿਆਂਦਾ ਗਿਆ ਹੈਗਾ ਆ। ਮੰਡੇ ਦੀ ਨਾਈਟ ਯਾਨੀ ਕਿ ਕੱਲ ਇਸ ਨੂੰ ਐਲਾਨ ਕੀਤਾ ਗਿਆ ਸੀ ਇੱਕ ਟਾਊਨ ਹਾਲ ਮੀਟਿੰਗ ਦੇ ਵਿੱਚ ਰੈਂਚੋ ਪਾਲੋਸ ਵਰਦੇਜ਼ ਦੇ ਰੈਜ਼ੀਡੈਂਟਸ ਨੂੰ ਜਿਹੜੀ ਸ਼ਿਫਟਿੰਗ ਲੈਂਡ ਆ, ਜ਼ਮੀਨ ਜਿਹੜੀ ਮੂਵ ਹੋ ਰਹੀ ਆ, ਉਹਦੇ ਕਰਕੇ ਉਹਨਾਂ ਦੀਆਂ ਪ੍ਰਾਪਰਟੀਜ਼ ਨੂੰ ਬਹੁਤ ਜ਼ਿਆਦਾ ਡੈਮੇਜ ਹੋਇਆ ਸੀ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਫੀਮਾ ਤੇ ਕੈਲੀਫੋਰਨੀਆ ਗਵਰਨਰਸ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੇ ਦੁਆਰਾ ਇਹ ਬਾਈ ਆਊਟ ਪ੍ਰੋਗਰਾਮ ਕੀਤਾ ਗਿਆ ਆ। ਐਲਏ ਦੇ ਸਾਊਥ ਵਾਲੇ ਪਾਸੇ, ਦੱਖਣ ਵਾਲੇ ਪਾਸੇ ਘਰ ਨੇ ਤਕਰੀਬਨ 250 ਦੇ ਤਕਰੀਬਨ ਇਹ ਘਰ ਨੇ ਜਿਨ੍ਹਾਂ ਨੂੰ ਇਸ ਨਾਲ ਇਫੈਕਟ ਹੋ ਰਿਹਾ ਆ। ਕਈ ਰੈਜ਼ੀਡੈਂਟਸ ਕਹਿ ਰਹੇ ਆ ਵੀ ਸਾਨੂੰ ਲੱਖ ਡਾਲਰ ਤੱਕ ਇਹ ਆਪਣੇ ਘਰਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਠੀਕ ਕਰਾਉਣ ਦੇ ਲਈ ਜਾਂ ਉਸ ਤੋਂ ਵੀ ਵੱਧ ਜਿਹੜਾ ਲੱਗ ਜਾਣਾ ਆ। ਆਫ ਗ੍ਰਿਡ ਸੋਲਰ એનર્ਜੀ ਤੇ ਨੈਚੁਰਲ ਗੈਸ ਲਾਈਨਸ ਨੂੰ ਉਹਨਾਂ ਨੂੰ ਕਨਵਰਟ ਕਰਨਾ ਪੈ ਰਿਹਾ ਆ, ਕਿਉਂਕਿ ਪੀਜੀਐਨਈ ਜਾਂ ਜਿਹੜੀ ਵੀ ਉੱਥੇ ਬਿਜਲੀ ਦਾ ਯੂਟਿਲਿਟੀ ਪ੍ਰੋਵਾਈਡਰ ਆ ਉਹਨਾਂ ਨੇ ਆਪਣੇ ਯੂਟਿਲਿਟੀਜ਼ ਦੇਣੀਆਂ ਉਹ ਬੰਦ ਕਰ ਦਿੱਤੀਆਂ ਸੀ। ਇਹ ਵੋਲੰਟੀਅਰੀ ਪ੍ਰੋਗਰਾਮ ਆ। ਜਿਹੜੇ ਵੀ ਐਲੀਜੀਬਲ ਹੋਮ ਓਨਰਸ ਹੋਣਗੇ ਉਹ ਰੀਲੋਕੇਟ ਕਰ ਸਕਣਗੇ ਸੁਰੱਖਿਅਤ ਥਾਵਾਂ ਦੇ ਉੱਤੇ ਫੇਅਰ ਮਾਰਕੀਟ ਵੈਲਿਊ ਦੇ ਹਿਸਾਬ ਨਾਲ। ਸੋ ਕੁੱਲ ਮਿਲਾ ਕੇ $42 ਮਿਲੀਅਨ ਦੇ ਵਿੱਚ ਉਹ ਸਾਰੇ ਘਰ ਜਿਹੜੀ ਸਰਕਾਰ ਖਰੀਦਣਾ ਚਾਹੁੰਦੀ ਆ ਵੀ ਜੇ ਤੁਸੀਂ ਉੱਥੋਂ ਮੂਵ ਹੋਣਾ ਚਾਹੁੰਦੇ ਆ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਵਾਲ ਸਟਰੀਟ ਜਰਨਲ ਦੇ ਜਿਹੜੇ ਬੌਸਸ ਆ ਉਹ ਕਹਿੰਦੇ ਭਈ ਉਹ ਇਸ ਚੀਜ਼ ਤੋਂ ਨਹੀਂ ਵਰੀ ਕਰ ਰਿਹਾ ਵੀ ਅਗਲਾ ਅਮਰੀਕਾ ਦਾ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਣਗੇ ਜਾਂ ਡੋਨਲਡ ਟਰੰਪ ਹੋਣੀ ਹੋਣਗੇ, ਪਰ ਉਹਨਾਂ ਦਾ ਨੰਬਰ 1 ਚਿੰਤਾ ਜਿਹੜੀ ਆ ਉਹ ਇਨਫਲੇਸ਼ਨ ਆ। ਕਹਿੰਦੇ ਭਈ ਇਨਫਲੇਸ਼ਨ ਜੋ ਆ ਉਸ ਨੂੰ ਕਿੱਦਾਂ ਕੰਟਰੋਲ ਕਰਨਾ ਆ, ਉਹ ਮੇਨ ਮੁੱਦਾ ਹੈਗਾ। ਬਲੈਕ ਰੌਕ ਦੇ CEO ਲੈਰੀ ਫਿੰਕ ਜੋ ਆ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜੋ ਹਿਸਾਬ ਦੇ ਨਾਲ ਇਨਫਲੇਸ਼ਨ ਆ ਐਟ ਵਾਟ ਕਾਸਟ, ਵੀ ਕਿੱਦਾਂ ਅਸੀਂ ਇਹਨੂੰ ਕੰਟਰੋਲ ਕਰਾਂਗੇ। ਸਿਟਾਡਲ ਦੇ CEO ਕੈਨ ਗ੍ਰਿਫਨ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਲੱਗਦਾ ਵੀ ਜਿਹੜੀ ਰੇਸ ਆ ਟਰੰਪ ਦੇ ਫੇਵਰ 'ਚ ਆ, ਪਰ ਇਹ ਆਲਮੋਸਟ ਕੁਆਇਨ ਟੌਸ ਹੈਗੀ ਆ, ਸੋ 100% ਸ਼ੋਰ ਨਹੀਂ। ਟਰੰਪ ਦੇ ਸਪੋਰਟਰ ਤੇ ਬਲੈਕਸਟੋਨ ਦੇ CEO ਸਟੀਫਨ ਸ਼ਵਾਰਜ਼ਮੈਨ ਉਹਨਾਂ ਨੇ ਐਡਮਿਟ ਕੀਤਾ ਆ ਜੇ ਟਰੰਪ ਨਹੀਂ ਜਿੱਤਦੇ ਆ, ਕਹਿੰਦੇ ਵੀ ਉਹਨਾਂ ਦਾ ਜਿਹੜਾ ਨੌਲੇਜ ਆ ਉਹ 2016 ਨਾਲੋਂ ਜ਼ਿਆਦਾ ਹੋਊਗਾ, ਉਹ ਉਹਦੇ ਨਾਲੋਂ ਬੈਟਰ ਹੋਊਗਾ। ਅਪੋਲੋ ਦੇ CEO ਮਾਰਕ ਰੋਵਨ, ਇਹ ਯਾਹੂ ਫਾਈਨਾਂਸ ਦੀ ਜੋ ਅੱਜ ਦੀ ਨਿਊਜ਼ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਉਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਟਰੰਪ ਨਹੀਂ ਜਿੱਤਦੇ ਆ ਤੇ ਮੈਨੂੰ ਲੱਗਦਾ ਕਹਿੰਦੇ ਫਿਰ ਜ਼ਿਆਦਾ ਮਰਜਰ ਤੇ ਐਕੁਜੀਸ਼ਨਸ ਹੋਣਗੀਆਂ ਕੰਪਨੀਆਂ ਦੀਆਂ। ਸੋ ਵੱਖ-ਵੱਖ ਜਿਹੜੇ ਹੁਣ ਵਾਲ ਸਟਰੀਟ ਦੇ ਬੌਸਸ ਆ ਉਹ ਆਪਣੇ ਕਿਆਸ ਰਾਈਆਂ ਲਾ ਰਹੇ ਆ, ਪਰ ਫੈਡਰਲ ਰਿਜ਼ਰਵ ਬੋਰਡ ਕਹਿੰਦੇ ਹੋ ਸਕਦਾ ਅਗਲੇ ਵੀਕ ਕੁਆਟਰ ਬੇਸਿਸ ਪੁਆਇੰਟ ਜੋ ਇੰਟਰਸਟ ਰੇਟ ਆ ਉਹ ਘਟਾ ਦੇ। ਜੀ ਬਿਲਕੁਲ। ਬਾਕੀ ਮੌਸਮ ਜਿਹੜਾ ਤਬਦੀਲ ਹੋ ਰਿਹਾ ਆ, ਠੰਡਕ ਦੇ ਦਿਨ ਜਿਹੜੇ ਉਹ ਆ ਰਹੇ ਆ। ਸਿਆਰਾਸ ਦੇ ਵਿੱਚ ਜਿਹੜਾ ਸਨੋ ਆ ਉਹ ਕਹਿੰਦੇ ਵੀ ਆਉਂਦੇ ਬੁੱਧਵਾਰ ਨੂੰ, ਕੱਲ ਨੂੰ ਜਿਹੜੀ ਉੱਥੇ ਪੈ ਸਕਦੀ ਆ। ਵੀਕਐਂਡ ਦੇ ਉੱਤੇ ਇੱਥੇ ਵੀ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਆ। ਸੋ ਜਿਹੜੇ ਜਿੱਥੇ ਪਿਛਲੇ ਵੀਕ ਦੇ ਵਿੱਚ ਸਾਰੇ ਜਾਣੇ ਅੱਧੀ ਬਾਂਹ ਦੀਆਂ ਕਮੀਜ਼ਾਂ ਪਾਈ ਫਿਰਦੇ ਸੀ, ਗਰਮੀ ਦਾ ਆਨੰਦ ਲੈ ਰਹੇ ਸੀਗੇ, ਅਚਨਚੇਤੇ ਮੌਸਮ 'ਚ ਹੁਣ ਜਿਹੜੀ ਤਬਦੀਲੀ ਆ, ਵੈਸੇ ਤਾਂ ਸਿਆਲ ਲੇਟ ਹੀ ਲੱਗ ਰਹੇ ਨੇ, ਸੋ ਤਬਦੀਲੀ ਆ ਰਹੀ ਆ। ਸੋ ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਲੈਸ ਜਿਹੜਾ ਜੀ ਕੀਤਾ ਜਾਵੇ। ਤੇ ਜਾਂਦੇ ਜਾਂਦੇ ਜੇ ਮਾਰਕੀਟਸ ਦਾ ਹਾਲ ਆਪਣੇ ਸਰੋਤਿਆਂ ਦੇ ਨਾਲ, ਦਰਸ਼ਕਾਂ ਨਾਲ ਸਾਂਝ ਪਾਉਂਦੇ ਜਾਈਏ। ਡਾਓ ਜੋਨ ਅੱਜ 155 ਪੁਆਇੰਟ ਘਟ ਕੇ 42,233 ਤੇ ਬੰਦ ਹੋਇਆ। S&P 9 ਪੁਆਇੰਟ ਵੱਧ ਕੇ 5833 ਤੇ। ਨੈਸਡੈਕ 146 ਪੁਆਇੰਟ ਵੱਧ ਕੇ 18,713 ਤੇ ਬੰਦ ਹੋਇਆ। ਸੋਨੇ ਦਾ ਭਾਅ $2,791 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ ਰਹੀ ਆ। ਇਸ ਦੇ ਨਾਲ ਜੇ ਕ੍ਰਿਪਟੋ ਕਰੰਸੀ ਦੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਬਿਟਕੋਇਨ $72,215 ਤੇ ਜਿਹੜਾ ਇਥੀਰੀਅਮ ਆ $2,615 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 7 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 79 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਆਪਾਂ ਜੋ ਪੈਦਲ ਮਾਰਚ ਚੱਲ ਰਿਹਾ ਉਹਦੀ ਅਪਡੇਟ ਕਰਦੇ ਜਾਈਏ। ਤੇ ਜੋ ਜੁੱਬਾ ਸਿਟੀ ਤੋਂ ਨਗਰ ਕੀਰਤਨ ਲਾਈਵ ਕਵਰੇਜ ਤੁਸੀਂ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਤੇ ਦੇਖ ਸਕਦੇ ਹੋ। ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਹਰ ਰੋਜ਼ 4 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ, 10 ਵਜੇ ਤਾਈਂ ਚੱਲਦੇ ਹੈਗੇ ਆ। ਤੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਆ, ਟੈਰੇਸਟਰੀਅਲ ਰੇਡੀਓ ਸਟੇਸ਼ਨਸ ਆ 15 ਦੇ ਕਰੀਬ, ਉਹਨਾਂ ਸਾਰਿਆਂ ਤੇ ਤੁਸੀਂ 6:30 ਵਜੇ ਦੇ ਕਰੀਬ ਲਾਈਵ ਜਿਹੜੇ ਆ
ਉਹ ਸੁਣੋਗੇ, ਕਿਉਂਕਿ ਹੁਣ ਤੋਂ ਬਾਅਦ ਰਹਿਰਾ ਸਾਹਿਬ ਹੋਣੀ ਆ। ਰਹਿਰਾ ਸਾਹਿਬ ਤੋਂ ਬਾਅਦ ਫਿਰ ਸਿੱਧਾ ਲਾਈਵ ਤੁਹਾਨੂੰ ਅਸੀਂ ਜੁਬਾ ਸਿਟੀ ਟੇਰਾ ਵਿਆਨਾ ਗੁਰਦੁਆਰਾ ਸਾਹਿਬ ਲੈ ਚਲਾਂਗੇ, ਜਿੱਥੋਂ ਤੁਸੀਂ ਲਾਈਵ ਪ੍ਰੋਗਰਾਮ ਸੁਣ ਸਕੋਗੇ। ਜੀ, ਸੋਸ਼ਲ ਮੀਡੀਆ ਦੇ ਵਿੱਚ YouTube ਚੈਨਲ ਦੇ ਉੱਤੇ ਆਲਰੇਡੀ ਜਿਹੜੇ ਲਾਈਵ ਆ ਉਹ ਤੁਸੀਂ ਸੁਣ ਵੀ ਸਕਦੇ ਆ ਤੇ ਦਰਸ਼ਨ ਵੀ ਜਿਹੜੇ ਉੱਥੇ ਨਾਲ ਦੇ ਨਾਲ ਕਰ ਸਕਦੇ ਆ। ਨਿਰਭਉ ਤੇ ਨਿਆਂ ਮਾਰਚ ਹਰਜੋਤ ਸਿੰਘ ਜੀ ਅੱਜ ਜਿਹੜਾ ਗਾਲਟ ਦੇ ਵਿੱਚ ਪਹੁੰਚਿਆ ਤੇ ਕੱਲ ਨੂੰ ਜਿਹੜਾ ਆ ਉਹਨਾਂ ਨੇ ਸਵੇਰੇ ਗਾਲਟ ਤੋਂ ਸ਼ਹਿਰ ਤੋਂ ਤੁਰਦੇ ਹੋਏ ਗੁਰਦੁਆਰਾ ਸਾਹਿਬ ਬਰੈਡਸ਼ਾਹ ਵਿਖੇ ਜਿਹੜਾ ਉਹ ਜਾਣਾ, ਜਿੱਥੇ ਆਰਟ ਕੰਪੀਟੀਸ਼ਨ ਤੇ ਆਰਟ ਐਗਜ਼ੀਬਿਸ਼ਨ ਜਿਹੜੀ ਆ ਆਉਂਦੇ 2 ਦਿਨਾਂ ਦੇ ਵਿੱਚ ਜਿਹੜੀ ਉਹ ਲੱਗਣ ਜਾ ਰਹੀ ਆ। ਸੋ ਕੱਲ ਨੂੰ ਗੁਰਦੁਆਰਾ ਸਾਹਿਬ ਬਰੈਡਸ਼ਾਹ, ਸੈਕਰਾਮੈਂਟੋ, ਐਲ ਗਰੋਵ ਤੇ ਉਸਦੇ ਇਰਦ ਗਿਰਦ ਦੇ ਜਿੰਨੇ ਵੀ ਇਲਾਕੇ ਨਿਵਾਸੀ ਰਹਿੰਦੇ ਨੇ, ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਨਿਰਭਉ ਤੇ ਨਿਆਂ ਮਾਰਚ ਜਿਨ੍ਹਾਂ ਨੇ ਤਕਰੀਬਨ 350 ਮੀਲ ਪੈਂਡਾ ਆਲਮੋਸਟ ਜਿਹੜਾ ਉਹ ਤੈਅ ਕਰ ਲਿਆ, 2 ਦਿਨ ਹੋਰ ਜਿਹੜੇ ਇਸ ਦੇ ਵਿੱਚ ਬਚੇ ਨੇ, ਕੱਲ ਦਾ 30 ਤਰੀਕ ਦਾ, 31 ਤਰੀਕ ਦਾ ਤੇ 1 ਤਰੀਕ ਨੂੰ ਫਿਰ ਆਪਾਂ ਸਾਰਿਆਂ ਨੇ ਕੈਪੀਟਲ ਰਾਜਧਾਨੀ ਦੇ ਵਿੱਚ ਜਿਹੜਾ ਉਹ ਪਹੁੰਚਣਾ ਹੈ। ਤੇ ਹਰ ਇੱਕ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਹੁਮ ਹੁਮਾ ਕੇ ਸੰਗਤਾਂ ਜਿਹੜੀਆਂ ਆ ਉਸ ਮਾਰਚ ਦੀ ਜਿਹੜੀ ਸਮਾਪਤੀ ਹੋਣੀ ਆ ਰਾਜਧਾਨੀ ਕੈਪੀਟਲ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ, ਉੱਥੇ ਜਿਹੜਾ ਜ਼ਰੂਰ ਪਹੁੰਚੋ। ਅਖੀਰਲੇ ਦਿਨ ਤਕਰੀਬਨ 1.5 ਮੀਲ ਦਾ ਪੈਂਡਾ ਆ, ਲਾਸਟ ਮਾਈਲ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਜ਼ਿਆਦਾ ਨਹੀਂ ਹੈਗਾ। ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ ਸਵੇਰੇ 9 ਵਜੇ ਉਹਨਾਂ ਨੇ ਇਸ ਮਾਰਚ ਨੇ ਆਪਣੇ ਅਖੀਰਲੇ ਜਿਹੜੇ ਮੀਲ ਆ ਉਹ ਪੂਰੇ ਕਰਨਾ ਆ ਤੇ ਉਹਦੇ ਲਈ ਸਾਰਿਆਂ ਨੂੰ ਬੇਨਤੀ ਆ ਵੀ ਉਸ ਮਾਰਚ ਦੇ ਵਿੱਚ ਵੱਧ ਤੋਂ ਵੱਧ ਜੁੜੋ, ਨਾਲ ਪੈਦਲ ਵੀ ਜਿਹੜਾ ਉਹ ਚੱਲੋ। 1984 ਦੇ ਸਾਰੇ ਹੀ ਸ਼ਹੀਦਾਂ ਨੂੰ ਜਿਹੜਾ ਕਤਲੇਆਮ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ, ਜੂਨ ਦੇ ਵਿੱਚ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ, ਨਵੰਬਰ 'ਚ ਜੋ ਸ਼ਹੀਦ ਹੋਏ ਨੇ ਉਹਨਾਂ ਨੂੰ, ਉਹਨਾਂ ਸਾਰਿਆਂ ਨੂੰ ਜਿਹੜਾ ਇਸ ਮਾਰਚ ਦੇ ਜ਼ਰੀਏ ਯਾਦ ਜਿਹੜਾ ਉਹ ਕੀਤਾ ਜਾ ਰਿਹਾ ਆ। ਉਹਨਾਂ ਬਾਰੇ ਜਿਹੜਾ ਦੁਨੀਆ ਭਰ ਨੂੰ ਵੀ ਜਿਹੜਾ ਇਸ ਦੇ ਜ਼ਰੀਏ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਤੇ ਜਿਹੜੇ ਸਰੋਤੇ ਪਰਿਵਾਰਾਂ ਸਮੇਤ ਜਾ ਰਹੇ ਆ, ਬਹੁਤ ਬਹੁਤ ਧੰਨਵਾਦ। ਬੱਸਾਂ ਜਾ ਰਹੀਆਂ ਬਹੁਤ ਗੁਰੂ ਘਰਾਂ ਤੋਂ, ਤੇ ਜਿਹੜੇ ਨਹੀਂ ਪਹੁੰਚ ਸਕਦੇ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜਾ YouTube ਚੈਨਲ ਜਾਂ Facebook ਦੇ ਉੱਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜੀ ਲਾਈਵ ਕਵਰੇਜ ਆ ਉਹ ਦਿਖਾਈ ਜਾ ਸਕੇ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।